अस्सलाम वालेकुम। सियाणे कहंदे भी डर सी उस टाइम दा भी जदों सूरां दे गल च टल्लियां खड़कणगी। कल हट्टी ते गया ते जेड़ा सेब 250-300 नूं सी वो 400 रुपये किलो। गंढे जेड़े हेठां आए सी वो लाल लै फिर वो 250 रुपये करते। वो केले 150 नूं सी लै वो भी 200-250 रुपये दर्जन। मैं कहा भी तू तां महंगाई करी जाना। वो कहंदा भाई हर शै दा रेट वधना, हर शै 100-100 200 रुपये खाण पीण वाली वधनी। मैं कहा की गल होई? कहंदा अगों रोजे आ रहे। लै कोल बाबा एक गरीब जिहा खलोता, कहंदा यार इहदे नाल तां रोजे ना ही आंदे। पिछली वारी कहंदा मैं सारे रोज़िਆਂ चाह रस खाधे, ऐतकी पता नहीं वो भी नसीब होने कि नहीं होने। ਅਸੀਂ ਗਰੀਬਾਂ ਨੂੰ ਰੋਜ਼ਿਆਂ ਦੇ ਨਾਂ ਤੋਂ ਡਰਾਤਾ। ਉਂਝ ਅਸੀਂ ਕਲਮਾ ਪੜ੍ਹਿਆ, ਅਸੀਂ ਮੁਸਲਮਾਨ। ਹਾਂਜੀ, ਕਲਮਾ ਪੜ੍ਹ ਕੇ ਵੀ ਅਸੀਂ ਰੱਬ ਤੇ ਸਹਾਅ ਨਹੀਂ ਕੀਤਾ। ਜਿੱਦਾਂ ਕੋਈ ਨਿਆਣਾ ਜੰਮੇ ਨਾ, ਉਹਦਾ ਨਾਂ ਰੱਖ ਦਈਏ ਸਲਾਮਦੀਨ, ਤੇ ਵੱਡਾ ਹੋ ਕੇ ਚਾਹੇ ਉਹ ਡਕੈਟ ਬਣ ਜੇ। ਇੱਦਾਂ ਮੁਲਕ ਇਸਲਾਮੀ ਜਮਹੂਰੀਆ ਪਾਕਿਸਤਾਨ ਤੇ ਕਰਤੂਤ ਦੇਖ ਲਾ। ਇਹ ਸਾਰੇ ਕੰਮ ਸਰਕਾਰ ਨੇ ਨਹੀਂ ਕਰਨੇ ਹੁੰਦੇ, ਸਾਡੀਆਂ ਵੀ ਕੋਈ ਜ਼ਿੰਮੇਵਾਰੀਆਂ ਸੀ। ਇੱਕ ਦੂਏ ਦਾ ਕੋਈ ਖਿਆਲ ਕਰਦੇ, ਪਰ ਇਹ ਸਾਰਾ ਸੋਚਿਆ ਇਹਨਾਂ ਨੇ। ਸਾਲ ਸੋਚਦੇ ਆ ਰੋਜ਼ ਵੀ ਰੋਜ਼ਿਆਂ ਨੂੰ ਉਡੀਕਦੇ ਆ ਵੀ ਰੋਜ਼ੇ ਆਣਗੇ ਤੇ ਮੁਨਾਫਾ ਕਮਾਵਾਂਗੇ। ਫਿਰ 20 ਦਿਨ ਚੰਗਾ ਲਹੂ ਪੀ ਕੇ ਨਾ ਤੇ ਕਹਿਣਗੇ ਅਸ਼ਰਾ ਅਸੀਂ ਮੱਕੇ ਕਰਨਾ ਜਾ ਕੇ। ਕਰ ਲਓ। ਸਭ ਤੋਂ ਬਹੁਤੀ ਕਹਿੰਦੇ ਇਸ ਟਾਈਮ ਤਦਾਦ ਮੁਸਲਮਾਨਾਂ ਦੀ ਆ, 1.5 ਅਰਬ ਦੇ ਲਾਗੇ। ਤੇ ਲੈ ਟਕੇ ਦੀ ਘਾਤ ਨਹੀਂ ਰਹੀ। ਜਦੋਂ ਥੋੜੇ ਸੀ ਉਦੋਂ ਬਾਦਸ਼ਾਹੀਆਂ ਕਰਦੇ ਸੀ ਪੂਰੀ ਦੁਨੀਆ ਤੇ। ਹੁਣ ਬਹੁਤੇ ਆ, ਹੁਣ ਛਿੱਤਰਖਾਨੇ। ਸਭ ਤੋਂ ਬਹੁਤੇ ਆ, ਫਿਰ ਦੇਖ ਲਾ ਫਲਸਤੀਨ ਵਾਸਤੇ ਕਿਸੇ ਨੇ ਕੋਈ ਗੱਲ ਨਹੀਂ ਕੀਤੀ। ਗੁਲਾਬ ਦੇ ਫੁੱਲਾਂ ਵਰਗੇ ਉਹ ਨਿਆਣੇ ਉਹਨਾਂ ਨੇ ਦਫਨਾ ਦਿੱਤੇ, ਪਰ ਕੋਈ ਬੋਲਿਆ? ਸਾਡੀ ਰਹੀ ਨਹੀਂ ਬਾਬਾ। ਤਦਾਦ ਹੀ ਵਧੀ ਆ, ਮਿਆਰ ਨਹੀਂ ਬਣਿਆ। ਤੂੰ ਇਹੀ ਦੇਖ ਲਾ ਵੀ ਜਿਹੜੇ ਗੈਰ ਮੁਸਲਮ ਆ ਉਹ ਰੋਜ਼ਿਆਂ ਦੇ ਵਿੱਚ ਰੇਟ ਘਟਾਉਂਦੇ ਆ, ਅਸੀਂ ਜਨਤੀ ਤੇ ਅਸੀਂ ਰੇਟ ਚੱਕਤੇ। ਲੱਭ ਲੱਭ ਕੇ ਵੀ ਕਿਹੜੀ ਸ਼ੈ ਦਾ ਰੇਟ ਰਹਿ ਤਾਂ ਨਹੀਂ ਗਿਆ। ਸਟਾਕੀਏ ਹੁਣ ਸਟਾਕ ਕਰਨਗੇ, ਉਹ ਖਾਣ ਪੀਣ ਵਾਲੀਆਂ ਸ਼ਾਵਾਂ ਸਟਾਕ ਕਰਦੇ ਵੀ ਰੋਜ਼ਿਆਂ ਦੇ ਵਿੱਚ ਪੈਸਾ ਕਮਾਵਾਂਗੇ। ਨਿੱਕੇ ਲਾ ਤੋਂ ਨਾ ਇੱਥੇ ਸਕੂਲਾਂ 'ਚ ਉਹ ਪੜ੍ਹਾਉਂਦੇ ਸਵੇਰੇ ਸਵੇਰੇ, ਹੋ ਮੇਰਾ ਕੰਮ ਗਰੀਬੋਂ ਕੀ ਹਮਾਇਤ ਕਰਨਾ। ਲੈ ਕਰਾ ਲਓ ਹਮਾਇਤ। ਮੈਨੂੰ ਸਮਝ ਨਹੀਂ ਆਉਂਦੀ। ਸਭ ਤੋਂ ਬਹੁਤੇ ਸਾਡੇ ਮੁਲਕ 'ਚੋਂ ਜਾਂਦੇ ਹੱਜ ਉਮਰੇ 'ਤੇ, ਸਭ ਤੋਂ ਬਹੁਤੀਆਂ ਮਸੀਤਾਂ ਸਾਡੇ ਮੁਲਕ 'ਚ। ਜੁਮੇ 'ਤੇ ਇੱਥੇ ਪੈਰ ਧਰਨ ਨੂੰ ਥਾਂ ਨਹੀਂ ਹੁੰਦੀ। ਫਿਰ ਇਹ ਖੇ ਖਰਾਬਾ ਕਰੀ ਕੌਣ ਜਾਂਦਾ? ਇਹੀ ਨਹੀਂ ਸਮਝ ਆਉਂਦੀ। ਕਹਿਣ ਨੂੰ ਅਸੀਂ ਮੁਸਲਮਾਨ ਆ ਜੀ। ਅਸੀਂ ਕਲਮਾ ਪੜ੍ਹ ਕੇ ਮੈਂ ਕਹਿੰਦਾ ਰੱਬ ਤੇ ਸਹਾਨ ਕੀਤਾ ਵੀ ਸਲਾਮ 'ਚ ਅਸੀਂ ਭੱਜ ਕੇ ਦਾਖਲ ਹੋ ਗਏ, ਪਰ ਸਲਾਮ ਨੂੰ ਮਾਸਾ ਨਹੀਂ ਆਪਣੇ ਵਿੱਚ ਦਾਖਲ ਹੋਣ ਦਿੱਤਾ। ਇੱਥੇ ਉਹ ਹਿਸਾਬ ਬਣਿਆ, ਕੋਈ ਬੰਦਾ ਨਾ ਖੱਜੀਆਂ ਖਾਣ ਵਾਸਤੇ ਖੱਜੀ ਤੇ ਚੜ੍ਹਿਆ। ਉਹ ਖੱਜੀਆਂ ਦੇ ਲਾਲਚ ਨੂੰ ਚੜ੍ਹਤਾ ਗਿਆ। 30-35 ਫੁੱਟ ਖੱਜੀ ਸੀ। ਫਿਰ ਹੇਠਾਂ ਦੇਖਿਆ ਤੇ ਘਾਬਰ ਗਿਆ। ਕਹਿੰਦਾ ਰੱਬਾ ਮੈਂ 10 ਦੇਗਾਂ ਦਊਂਗਾ ਵੀ ਖੈਰੀ ਸਲਾਮਤੀ ਹੇਠਾਂ ਲੈ ਜਾਵਾਂ। ਉਹ ਜਦੋਂ ਵਿਚਾਲਕ ਨੂੰ ਆਇਆ ਨਾ, ਦੇਖਿਆ ਵੀ ਮਾਲੂਮ ਕਰਿਆ ਮੈਂ ਹੁਣ ਬਚ ਗਿਆ। ਕਹਿੰਦਾ 10 ਕੋਈ ਨਹੀਂ ਰੱਬਾ, ਦੇਗਾਂ ਦਊਂਗਾ 5। ਇੰਨਾ ਕਹਿ ਕੇ ਫਿਰ ਹੇਠਾਂ ਨੂੰ ਰਿਸ਼ਕ ਪਿਆ। ਤੇ ਉਹ ਨਾਲੇ ਹੇਠਾਂ ਆਈ ਜਾਵੇ, ਨਾਲੇ ਸੋਚੇ ਵੀ ਇੰਨੀ ਮਹਿੰਗਾਈ ਆ, ਦੇਗ ਤਾਂ ਇੱਕ ਦੇਣੀ ਔਖੀ ਤੇ 5 ਕਿੱਥੋਂ ਦਊਂ। ਹੇਠਾਂ ਉਤਰ ਕੇ ਕਹਿੰਦਾ ਰੱਬਾ ਦੇਗਾਂ ਦੂਗਾਂ ਕੋਈ ਨਹੀਂ, ਹਾਂ ਇਹ ਹੈ ਵੀ ਗਾਹਾਂ ਤੋਂ ਨਾ ਖੱਜੀ ਤੇ ਚੜਾਂਗੇ ਨਾ ਦੇਗਾਂ ਦੇਵਾਂਗੇ।